ਅਗਲੀ ਖਬਰ ਸੂਡਾਨ ਤੋਂ ਆ ਰਹੀ ਆ। ਸੂਡਾਨ ਦੇ ਵਿੱਚ ਪੈਰਾਮਿਲਟਰੀ ਆਰਐਸਐਫ ਨੇ ਅਨਾਉਂਸ ਕੀਤਾ ਹੈ ਵੀ 72 ਘੰਟੇ ਦੀ ਸੀਜ਼ ਫਾਇਰ ਕਰਨ ਜਾ ਰਹੇ ਆ। ਕਾਰਨ ਉਹਨਾਂ ਨੇ ਇਹ ਦੱਸਿਆ ਵੀ ਮੁਸਲਿਮ ਹੌਲੀਡੇਜ਼ ਈਦ ਉਲ ਫਿਤਰ ਕਰਕੇ ਉਹ ਜੋ ਫਾਈਟਿੰਗ ਚੱਲ ਰਹੀ ਆ ਉਸ ਨੂੰ ਬੰਦ ਕਰ ਰਹੇ ਹੈਗੇ ਆ। ਹੁਣ ਤੱਕ 400 ਤੋਂ ਵੱਧ ਲੋਕ ਸੂਡਾਨ ਦੇ ਵਿੱਚ ਮਾਰੇ ਜਾ ਚੁੱਕੇ ਆ। ਹਜ਼ਾਰਾਂ ਦੇ ਕਰੀਬ ਰਿਫਿਊਜੀ ਬਣ ਕੇ ਹੋਰ ਮੁਲਕਾਂ ਦੇ ਵਿੱਚ ਪਹੁੰਚ ਗਏ ਹੈਗੇ ਆ। ਰੈਪਿਡ ਸਪੋਰਟ ਫੋਰਸਿਸ ਕੰਟੀਨਿਊਸਲੀ ਜੋ ਫਾਈਟ ਕਰ ਰਹੀ ਹੈ ਸੂਡਾਨ ਆਰਮਡ ਫੋਰਸਸ ਦੇ ਨਾਲ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਅੱਜ ਸਵੇਰੇ ਦੱਸਿਆ ਆ ਵੀ ਟੋਟਲ ਡੈਥ ਟੋਲ ਸੂਡਾਨ ਦੇ ਵਿੱਚ 413 ਲੋਕਾਂ ਦੀ ਕਨਫਰਮ ਹੋ ਚੁੱਕੀ ਆ। 3551 ਦੇ ਕਰੀਬ ਲੋਕ ਫੱਟੜ ਹੋ ਚੁੱਕੇ ਆ ਇਸ ਫਾਈਟਿੰਗ ਦੇ ਦੌਰਾਨ। ਇੱਕ ਅਮਰੀਕਨ ਸਿਟੀਜ਼ਨ ਵੀ ਇਸ ਸਾਰੀ ਫਾਈਟ ਦੇ ਦੌਰਾਨ ਮਾਰਿਆ ਜਾ ਚੁੱਕਾ ਹੈਗਾ। ਯੂਐਸ ਡਿਪਾਰਟਮੈਂਟ ਨੇ, ਯੂਐਸ ਦੀ ਜੋ ਸਟੇਟ ਡਿਪਾਰਟਮੈਂਟ ਹੈ ਉਹਨਾਂ ਨੇ ਕਨਫਰਮ ਕੀਤਾ ਹੈਗਾ। ਯੂਨਾਈਟਿਡ ਨੇਸ਼ਨ ਦੇ ਵਿੱਚ ਬਰੀਫਿੰਗ ਕਰਦੇ ਹੋਏ ਜਨੇਵਾ ਵਿਖੇ WHO ਦੇ ਸਪੋਕਸਵੂਮਨ ਜੋ ਮਾਰਗਰੇਟ ਹੈਰਿਸ ਆ, ਉਹਨਾਂ ਨੇ ਕਿਹਾ ਵੀ ਜੋ ਕੈਜੂਅਲਟੀ ਹੋ ਰਹੀਆਂ ਸਰਪ੍ਰਾਈਜ਼ਿੰਗ ਨਹੀਂ ਹੈਗੀਆਂ ਜਿਸ ਹਿਸਾਬ ਦੇ ਨਾਲ ਜੋ ਲੜਾਈ ਚੱਲ ਰਹੀ ਹੈਗੀ ਆ। ਇਹਦੇ ਵਿੱਚ ਬੱਚਿਆਂ ਦੀਆਂ ਵੀ ਕਾਫੀ ਜ਼ਿਆਦਾ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ। UN ਦੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਉਹਨਾਂ ਨੇ ਕਿਹਾ ਆ ਵੀ ਜੋ ਹਿਊਮੈਨਿਟੇਰੀਅਨ ਆਪਰੇਸ਼ਨਸ ਆ ਸੂਡਾਨ ਦੇ ਵਿੱਚ ਉਹਨਾਂ ਨੇ ਆਪਣੇ ਆਪਰੇਸ਼ਨ ਬੰਦ ਕਰਤੇ ਕਿਉਂਕਿ ਉਹਨਾਂ ਦਾ ਇੱਕ ਸਟਾਫ ਦਾ ਮੈਂਬਰ ਜਦੋਂ ਟਰੈਵਲ ਕਰ ਰਿਹਾ ਸੀ ਫੈਮਿਲੀ ਦੇ ਨਾਲ ਉਹੀ ਕ੍ਰਾਸ ਫਾਇਰ ਦੇ ਵਿੱਚ ਮਾਰਿਆ ਗਿਆ ਹੈਗਾ। IOM ਦੇ ਡਾਇਰੈਕਟਰ ਜਨਰਲ ਐਂਟੋਨੀਓ ਵਿਟਰੀਨਾ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਸੈਂਸਲੈਸ ਮੌਤਾਂ ਹੋ ਰਹੀਆਂ ਆ ਇਹ ਸਿਵਲੀਅਨਸ ਦੀਆਂ ਪਲੱਸ ਹਿਊਮਨਿਟੇਰੀਅਨ ਦੀਆਂ ਇਹ ਬਹੁਤ ਹੀ ਜਿਹੜੀ ਮਾੜੀ ਗੱਲ ਆ ਕਿਉਂਕਿ ਜਿਹੜੇ ਲੋਕਾਂ ਨੇ ਉੱਥੇ ਹੈਲਪ ਕਰਨੀ ਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਜੋ ਹਿਊਮਨਿਟੇਰੀਅਨ ਜੋ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਲਈ ਫਿਰ ਉੱਥੇ ਕੰਮ ਕਰਨਾ ਬਹੁਤ ਔਖਾ ਹੈਗਾ ਆ। ਸੋ ਟਵਿੱਟਰ ਦੇ ਉੱਤੇ ਹੀ ਇਹ ਅਨਾਉਂਸ ਕੀਤਾ ਗਿਆ ਸੀ ਵੀ ਸੀਜ਼ ਫਾਇਰ ਹੋਣ ਜਾ ਰਹੀ ਆ 72 ਘੰਟਿਆਂ ਦੇ ਲਈ। ਜੀ ਬਿਲਕੁਲ, ਉਮੀਦ ਇਹੀ ਹੈ ਵੀ ਸ਼ਾਇਦ ਇਸ 'ਤੇ ਖਰੇ ਜਿਹੜੇ ਹੋ ਉਤਰਨ। ਕਾਫੀ ਨੁਕਸਾਨ ਇਸ ਦੇ ਵਿੱਚ ਹੋ ਚੁੱਕਾ ਹੈ। ਅਮਰੀਕਾ ਨੇ ਆਪਣੇ ਟਰੂਪਸ ਅੰਬੈਸੀ ਨੂੰ ਬਚਾਉਣ ਦੇ ਲਈ ਆਲਰੇਡੀ ਉੱਥੇ ਘੱਲੇ ਨੇ। ਉਹ ਇਸ ਲਈ ਚਾਹੁੰਦੇ ਨਹੀਂ ਆ ਵੀ ਬਨਗਾਜ਼ੀ ਵਰਗਾ ਜਿਹੜਾ ਦੁਬਾਰਾ ਹਮਲਾ ਅਮਰੀਕਾ ਦੀ ਕਿਸੇ ਹੋਰ ਅੰਬੈਸੀ ਦੇ ਉੱਤੇ ਜਿਹੜਾ ਉਹ ਹੋ ਜਾਵੇ। ਅਤੇ ਸ਼ੈਲਟਰ ਇਨ ਪਲੇਸ ਇਹਨਾਂ ਨੇ ਆਖਿਆ ਸੀ ਅਤੇ ਹੁਣ ਇਵੈਂਚੁਅਲੀ ਅਮਰੀਕੀਆਂ ਨੂੰ ਕੱਢਣ ਬਾਰੇ ਵੀ ਜਿਹੜੇ ਪ੍ਰਸ਼ਾਸਨ ਆ ਉਹ ਸੋਚਣਾ ਸ਼ੁਰੂ ਕਰ ਚੁੱਕਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਓਕਲੈਂਡ ਦੇ ਵਿੱਚ ਪਿਛਲੇ ਕੁਝ ਸਾਲਾਂ 'ਚ ਵੱਡੀਆਂ ਜਿਹੜੀਆਂ ਟੀਮਾਂ ਆ ਉਸ ਨੂੰ ਅਲਵਿਦਾ ਆਖ ਗਈਆਂ ਆ। ਇਸੇ ਦੇ ਵਿੱਚ ਅਖੀਰਲੀ ਰਹਿ ਗਈ ਇੱਕ ਵੱਡੀ ਟੀਮ ਏਜ਼ ਜਿਹੜੀ ਬੇਸਬਾਲ ਦੀ ਟੀਮ ਸੀ ਉਸਨੇ ਵੀ ਹੁਣ ਵੇਗਸ ਦਾ ਰੁੱਖ ਕਰ ਲਿਆ ਹੈਗਾ ਆ। ਓਕਲੈਂਡ ਏਜ਼ ਨੇ ਕਹਿੰਦੇ ਵੀ ਉੱਥੇ ਜ਼ਮੀਨ ਖਰੀਦ ਲਈ ਆ ਵੇਗਸ ਦੇ ਵਿੱਚ ਜਿੱਥੇ ਨਵਾਂ ਬਾਲ ਪਾਰਕ ਬਣਾਊਗੀ। ਇੱਕ ਟਾਈਮ ਦੇ ਉੱਤੇ ਗੋਲਡਨ ਸਟੇਟ ਵਾਰੀਅਰਸ ਓਕਲੈਂਡ ਦੇ ਵਿੱਚ ਖੇਡਦੇ ਸੀਗੇ, ਉਹ ਵੀ ਉੱਥੋਂ ਮੂਵ ਹੋ ਗਏ। ਫਿਰ NFL ਦੀ ਜਿਹੜੀ ਟੀਮ ਰੇਡਰਸ ਆ ਉਹ ਵੀ ਵੇਗਸ ਦੇ ਵਿੱਚ ਜਿਹੜੀ ਉਹ ਚਲੇ ਗਈ। ਅਤੇ ਹੁਣ ਜਿਹੜੀ ਇੱਕ ਅਖੀਰਲੀ ਰਹਿ ਗਈ ਟੀਮ ਸੀਗੀ ਓਕਲੈਂਡ ਏਜ਼ ਜਿਸ ਨੂੰ ਆਖਿਆ ਜਾਂਦਾ ਆ, ਉਹ ਵੀ ਹੁਣ ਵੇਗਸ ਦੇ ਵਿੱਚ ਮੂਵ ਕਰ ਜਾਊਗੀ। ਮੇਅਰ ਨੇ ਇਸ ਦੇ ਵਿੱਚ ਸਾਰਾ ਕਸੂਰ ਏਜ਼ ਦੇ ਉੱਤੇ ਜਿਹੜਾ ਆ ਉਹ ਕੱਢਿਆ। ਨੈਗੋਸੀਏਸ਼ਨ ਕਹਿੰਦੇ ਵੀ ਆਪਸ ਇਹਨਾਂ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ ਵੀ ਸ਼ਹਿਰ ਦੇ ਵਿੱਚ ਰਹਿਣ ਨੂੰ ਲੈ ਕੇ, ਪਰ ਮੇਅਰ ਨੇ ਇਹ ਦੋਸ਼ ਲਾਇਆ ਆ ਵੀ ਜਿਹੜੀ ਓਕਲੈਂਡ ਏਜ਼ ਦੀ ਟੀਮ ਆ ਉਹਨਾਂ ਨੇ ਬੈਡ ਫੇਥ ਦੇ ਵਿੱਚ ਕੰਮ ਕੀਤਾ ਹੈਗਾ ਆ। ਸੋ ਹੁਣ ਓਕਲੈਂਡ ਏਜ਼ ਜਿਹੜੇ ਆ ਉਹ ਜਲਦੀ ਵੇਗਸ ਦੇ ਵਿੱਚ ਜਿਹੜੇ ਉਹ ਜਾਣਗੇ। ਏਜ਼ ਦੇ ਜਿਹੜੇ ਪ੍ਰੈਜ਼ੀਡੈਂਟ ਡੇਵ ਕਵਾਲ ਉਹਨਾਂ ਨੇ ਅਜੇ ਤੱਕ ਪੁੱਛੇ ਗਏ ਸਵਾਲਾਂ ਦਾ ਕਹਿੰਦੇ ਵੀ ਕੋਈ ਕਮੈਂਟ ਜਿਹੜੇ ਆ ਉਹ ਨਹੀਂ ਦਿੱਤੇ ਹੈਗੇ। ਸੋ ਨਵੀਂ ਬਣੀ ਜਿਹੜੀ ਮੇਅਰ ਆ ਉੱਥੇ ਉਹਦੇ ਹੱਥੋਂ ਕਹਿ ਸਕਦੇ ਆ ਹਰਜੋਤ ਸਿੰਘ ਜੀ ਇੱਕ ਹੋਰ ਟੀਮ ਜਿਹੜੀ ਉੱਥੋਂ ਨਿਕਲ ਗਈ ਆ। ਇਸ ਟਾਈਮ ਓਕਲੈਂਡ ਦੇ ਮੇਅਰ ਸ਼ੈਂਗ ਥਾਓ ਦੇ।